व्यूअर्स वेलकम बैक इन आवर प्रोग्राम जी। डॉक्टर साहब साडा अगला फेसबुक मैसेज आया है प्रीत चोड़ा जी का लुधियाना तो ये लिखते हैं इंडिया टीवी चैनल के एडिटर और ओनर रजत शर्मा नूं भारत सरकार ने पद्म भूषण अवार्ड दिता है ਸਾਹਿਤ ਸਿੱਖਿਆ ਦੇ ਖੇਤਰ 'ਚ ਸਹਿਯੋਗ ਲਈ। ਇਹ ਮੋਦੀ ਦਾ ਇੰਨਾ ਵੱਡਾ ਭਗਤ ਹੈ ਕਿ ਲੋਕ ਇਸ ਨੂੰ ਰਜਤ ਮੋਦੀ ਵੀ ਕਹਿੰਦੇ ਨੇ। ਇਹਨੇ ਆਪਣੇ ਚੈਨਲ ਤੇ ਭਾਜਪਾ ਦਾ ਬਹੁਤ ਪ੍ਰਚਾਰ ਕੀਤਾ ਹੈ। ਲੀਡਰ ਸਾਹਿਬ ਵੀਰ ਪ੍ਰੀਤ ਚੌੜਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਅਕਸਰ ਸਾਡੀ ਅਪਲੋਡਡ ਹਰ ਵੀਡੀਓ ਦੇ ਉੱਤੇ ਵੀ ਇਹਨਾਂ ਦਾ ਬੜਾ ਜਿਹੜਾ ਸਿਆਣਪ ਭਰਿਆ ਕਾਮੈਂਟ ਹੁੰਦੇ। ਇਹ ਕਿਉਂਕਿ ਪਿਛਲੇ ਦਿਨਾਂ 'ਚ ਜਿਹੜਾ ਇਹਨਾਂ ਨੇ ਆਪਣੇ ਟੋਡੀ ਸ਼ਬਦ ਸਾਨੂੰ ਮੈਨੂੰ ਨਹੀਂ ਸੀ ਪਤਾ ਵੀ ਅੰਗਰੇਜ਼ੀ ਸ਼ਬਦ ਆਇਆ ਹੈ। ਜਦੋਂ ਹੜਤਾਲਾਂ ਹੁੰਦੀਆਂ ਸੀ ਤੇ ਕਿਸੇ ਨੂੰ ਵੀ ਕਹਿਣ ਲੱਗਿਆ ਫਿਰ ਉਹ ਨਾਅਰੇ ਲਾਉਂਦੇ ਹੁੰਦੇ ਸੀ ਕਿ ਟੋਡੀ ਬੱਚਾ ਹਾਏ ਹਾਏ ਫਲਾਣਾ ਹਾਏ ਹਾਏ। ਤੇ ਉਹ ਬਾਅਦ 'ਚ ਹੋਇਆ ਵੀ ਟੋਡੀ ਉਹੀ ਸੀ ਜਿਹੜੇ ਬ੍ਰਿਟਿਸ਼ਰਸ ਦੇ ਕਰੌਨੀ ਸੀ, ਉਹਨਾਂ ਦੇ ਰਾਏ ਬਹਾਦਰ, ਸਰਦਾਰ ਬਹਾਦਰ ਸਰ, ਉਹਨਾਂ ਦੇ ਜੇ ਸਧਾਰਨ ਪੰਜਾਬੀ 'ਚ ਕਹਿਣਾ ਹੋਏ ਕੁੱਤੇ ਸੀ ਜੀ। ਸੋ ਇਹ ਜਿਹੜੇ ਉਹਨਾਂ ਨੇ ਅੰਗਰੇਜ਼ਾਂ ਨੇ ਰਾਏ ਬਹਾਦਰ ਜਿਹੜਾ ਹਿੰਦੂ ਸੀ ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹਨਾਂ ਦੀ ਉਹਦਾ ਖਿਦਮਤਗਾਰ ਸੀ ਉਹਨੂੰ ਰਾਏ ਬਹਾਦਰ ਦਾ ਖਿਤਾਬ ਦੇ ਦਿੰਦੇ ਸੀ। ਜਿਹੜਾ ਸਿੱਖਾਂ 'ਚ ਮਜੀਠੀਆ ਟੱਬਰ ਔਰ ਦੂਸਰੇ ਜਿਹੜੇ ਇਹਨਾਂ ਵਿਕੇ ਹੋਏ ਲੋਕ ਸੀ ਉਹਨਾਂ ਨੂੰ ਸਰਦਾਰ ਬਹਾਦਰ ਦਾ ਸਰਕਾਰੀ ਟਾਈਟਲ ਦਿੰਦੇ ਸੀ ਕਿ ਜੀ ਉਹ ਆਪਣੇ ਨਾਂ ਨਾਲ ਲਿਖਦੇ ਸੀ ਸਰਦਾਰ ਬਹਾਦਰ, ਹਿੰਦੂ ਰਾਏ ਬਹਾਦਰ ਲਿਖਦੇ ਸੀ। ਜਿਹੜੇ ਮੁਸਲਮਾਨਾਂ 'ਚ ਉਹਨਾਂ ਦੇ ਵਿਕੇ ਹੋਏ ਉਹਨਾਂ ਦੇ ਏਜੰਟ ਸੀ ਟੋਡੀ ਬੱਚੇ ਉਹਨਾਂ ਨੂੰ ਖਾਨ ਬਹਾਦਰ ਕਹਿੰਦੇ ਸੀ। ਸੋ ਉਹ ਆਪਣੇ ਜਿਹੜੇ ਨਾਂ ਨਾਲ ਕਹਿੰਦੇ ਜੀ ਮੈਂ ਖਾਨ ਬਹਾਦਰ ਦਾ ਬੇਟਾ ਹੂੰ, ਉਸਕਾ ਪੋਤਾ ਹੂੰ। ਤੇ ਇਹ ਜਿਹੜੇ ਹੁਣ ਨਵਾਂ ਸਿਸਟਮ ਆਇਆ ਬ੍ਰਾਹਮਣੀਕਲ ਸਮਾਜ, ਇਹਨਾਂ ਨੇ ਉਹ ਜਿਹੜੇ ਟੋਡੀ ਬॉय ਤੇ ਰਾਏ ਬਹਾਦਰ, ਖਾਨ ਬਹਾਦਰ, ਸਰਦਾਰ ਬਹਾਦਰ ਦੇ ਇਹਨਾਂ ਨੇ ਵੀ 4-5 ਟਾਈਟਲ ਬਣਾਏ, ਭਾਰਤ ਰਤਨ, ਪਦਮ ਭੂਸ਼ਣ, ਪਦਮ ਵਿਭੂਸ਼ਣ, ਪਦਮ ਸ਼੍ਰੀ ਜੀ। ਹੁਣ ਇਹ ਇਹਨਾਂ ਦੇ ਜਿਹੜਾ ਪਦਮ ਉਹ ਹੀਰਾ ਔਰ ਉਸ ਤੋਂ ਵੀ ਕੀਮਤੀ ਜਿਹੜਾ ਸ਼ਬਦ ਲਈ ਇਸਤੇਮਾਲ ਹੁੰਦਾ ਤੇ ਹੁਣ ਭਾਰਤ ਰਤਨ ਔਰ ਇਹ ਜਿਹੜੀ ਹੈ ਉਹ ਆਪਣੇ ਉਹਨਾਂ ਟੋਡੀ ਬੱਚਿਆਂ ਨੂੰ ਹੀ ਵੰਡਣ ਦੇ ਲਈ ਹੁੰਦੇ ਨੇ। ਸੋ ਉਹਨਾਂ 'ਚ ਐਤਕੀ ਜਿਹੜੇ ਨੇ ਬਾਦਲ ਵੀ ਜਿਹੜਾ ਹੈ ਉਹ ਪਦਮ ਵਿਭੂਸ਼ਣ ਕੇ ਭੂਸ਼ਣ ਬਣਾ ਦਿੱਤਾ। ਪਹਿਲਾਂ ਹੀ ਉਹਨਾਂ ਦਾ ਭੂਸ਼ਣ ਸੀ, ਉਹ ਲੋਕਾਂ ਨੂੰ ਕਿਹੜਾ ਸਿੱਖਾਂ ਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਹੀ ਗਹਿਣਾ ਹੈ ਜੀ, ਸਾਡਾ ਤਾਂ ਹੈ ਨਹੀਂ। ਤੇ ਇਧਰ ਜਿਹਦੇ ਹਵਾਲੇ ਨਾਲ ਪ੍ਰੀਤ ਚੌੜਾ ਜੀ ਨੇ ਲਿਖਿਆ ਰਜਤ ਸ਼ਰਮਾ ਜਿਹੜਾ ਕਿ ਇੰਡੀਆ ਟੀਵੀ ਦਾ ਜਿਹੜਾ ਐਂਕਰ ਮਾਲਕ ਕਈ ਕੁਛ ਹੀ ਹੈ ਔਰ ਇਹਨੂੰ ਬੜਾ ਪ੍ਰਚਾਰਿਆ ਜਾਂਦਾ ਇਸ ਇੰਡੀਆ ਟੀਵੀ ਨੂੰ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਦੇਖੋ ਜਿਵੇਂ ਕਹਿੰਦੇ ਨੇ ਕਿ ਲੈਟ ਦਾ ਡੈਵਲ ਬੀ ਗਿਵਨ ਹਿਜ਼ ਡਿਊ, ਅੰਗਰੇਜ਼ੀ 'ਚ ਕਹਿੰਦੇ ਨੇ ਵੀ ਸ਼ੈਤਾਨ ਨੂੰ ਵੀ ਉਹਦਾ ਬਣਦਾ ਹੱਕ ਦੇਣਾ ਚਾਹੀਦਾ। ਔਰ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ 'ਚ ਵੀ ਜਦੋਂ ਕਿ ਹੁਣ ਮੋਦੀ ਦਾ ਕੈਨੇਡਾ ਦੌਰਾ ਹੈ ਉਸ ਹਵਾਲੇ ਨਾਲ ਲਿਖਿਆ, ਅਸੀਂ ਚਰਚਾ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ। ਅੱਜ ਵੀ ਮੈਂ ਅੱਜ ਦੀ ਆਵਾਜ਼ ਟਾਕ ਸ਼ੋਅ ਦੇ ਉੱਤੇ ਸਪੈਸ਼ਲ ਸੈਗਮੈਂਟ ਇਸ ਦੇ ਉੱਤੇ ਸੀ ਕਿ ਉਹਨਾਂ ਨੇ RSS ਦੇ ਕੋਲ 100 ਸਾਲ ਦੀ ਸਟੈਂਡਿੰਗ ਹੈ ਜਥੇਬੰਦੀ ਦੇ ਤੌਰ ਤੇ ਜੀ। ਉਹਨਾਂ ਨੇ 3 ਵਾਰ ਆਲਮੋਸਟ ਸ਼ਾਇਦ ਬੈਨ ਹੋਈ 47 ਤੋਂ ਬਾਅਦ। ਕਦੇ ਇੱਕ ਸਟੇਜ ਤੇ ਉਹਨਾਂ ਨੇ ਜਦੋਂ ਭਾਰਤੀ ਜਨਸੰਘ ਬਣਾਇਆ ਇੱਕ ਛੋਟੀ ਜਿਹੀ ਬਣੀਆਂ ਬੈਲਟ ਨੂੰ ਛੱਡ ਕੇ ਇਹਨਾਂ ਦੇ ਕੋਲ ਕੁਝ ਨਹੀਂ ਸੀ। ਹੁਣ ਜੇ ਅੱਜ ਐਬਸੋਲੂਟ ਮੈਜੋਰਿਟੀ ਇਹਨਾਂ ਦੀ ਪਾਰਟੀ ਕੋਲ ਹੈ ਔਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਤੇ ਸਾਨੂੰ ਇਸ ਸ਼ੈਤਾਨ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ, ਕਿਵੇਂ ਉਹਨਾਂ ਨੇ ਆਪਣੇ ਝੂਠ ਨੂੰ ਵੇਚਿਆ, ਕਿਵੇਂ ਉਹਨਾਂ ਨੇ ਪਹਿਲਾਂ ਗ੍ਰਾਸ ਰੂਟ ਲੈਵਲ ਤੇ ਸ਼ਾਖਾਵਾਂ ਦਾ ਸਹਾਰਾ ਲੈ ਕੇ ਛੋਟੇ ਗਰੁੱਪਾਂ ਦੇ ਵਿੱਚ ਜਿਹੜਾ ਆਰਗੇਨਾਈਜ਼ ਹੋਏ ਤੇ ਕਿਵੇਂ ਫਿਰ ਇਹਨਾਂ ਨੇ IT ਸੈਕਟਰ ਦੇ ਹਜ਼ਾਰਾਂ ਬੰਦਿਆਂ ਨੂੰ ਆਪਣੇ ਨਾਲ ਜੋੜਿਆ ਔਰ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਕਿਉਂਕਿ ਉਹਦੇ ਜਿਵੇਂ ਇੰਡਸਟਰੀਅਲਿਸਟ ਕਾਰਪੋਰੇਟ ਇੰਡੀਆ ਜੁੜਿਆ, ਅੰਬਾਨੀ ਦੂਜੇ ਬਹੁਤੇ ਮਾਲਕੀ ਇਹਨਾਂ ਦੇ ਕੋਲ ਸੀ, ਪਰ ਮੀਡੀਆ ਤਾਂ ਕਾਂਗਰਸ ਕੋਲ ਵੀ ਕਿਸੇ ਜ਼ਮਾਨੇ 'ਚ ਰਿਹਾ। ਗੱਲ ਤਾਂ ਇਹ ਹੈ ਵੀ ਤੁਸੀਂ ਬੈਸਟ ਯੂਜ਼ ਕਿਵੇਂ ਕਰਦੇ ਹੋ। ਕਿਵੇਂ ਇਹਨਾਂ ਨੇ RSS ਨੇ ਪਹਿਲਾਂ ਜਿਹੜੀਆਂ ਮਿਥ ਸੀ ਝੂਠੀਆਂ ਕਹਾਣੀਆਂ ਜੀ, ਗਣੇਸ਼ ਦੁੱਧ ਪੀ ਗਿਆ, ਹੁਣ ਗਣੇਸ਼ ਨੂੰ ਪਹਿਲਾਂ ਇੱਕ ਥਾਂ ਤੇ ਦੁੱਧ ਪੀਂਦਾ ਦਿਖਾ ਕੇ ਉਹਨਾਂ ਨੇ ਇਸ ਤਰੀਕੇ ਨਾਲ ਇਹਨੂੰ ਮੀਡੀਆ ਬਲਾਸਟ ਕੀਤਾ। ਅਮਰੀਕਾ 'ਚ ਵੀ ਗਣੇਸ਼ ਦੁੱਧ ਪੀ ਰਿਹਾ, ਕੈਨੇਡਾ 'ਚ, ਕਸ਼ਮੀਰ 'ਚ ਨਹੀਂ ਪੀਤਾ ਦੁੱਧ ਨੇ, ਵੈਸੇ ਉਹ ਤਾਂ ਕਸ਼ਮੀਰੀ ਝਾਰੂਆਂ ਤੋਂ ਡਰਦਾ ਨਹੀਂ ਪੀਤਾ ਦੁੱਧ, ਬਾਕੀ ਸਾਰੇ ਪੀ ਗਿਆ। ਪਰ ਉਹਨਾਂ ਨੇ ਇਹ ਪ੍ਰੂਵ ਕਰ ਦਿੱਤਾ ਆਪਣੇ ਉਸ ਇੰਨੇ ਮਾਸ ਮੀਡੀਆ ਪ੍ਰਚਾਰ ਨਾਲ ਕਿ ਜੀ ਇਹ ਤਾਂ ਸਾਡੇ ਜਿਹੜੇ ਹੁਣ ਇੱਕ ਪਾਸੇ ਤਾਂ ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਤਿਗੁਰ ਜਾਗਤਾ ਹੈ ਦਿਓ, ਵੀ ਸਤਿਗੁਰੂ ਜਾਗਤ ਦੇਵ ਹੈ ਤੇ ਇਹ ਬੁੱਤ ਨੂੰ ਕੀ ਤੁਸੀਂ ਪੂਜਦੇ ਹੋ। ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਇੱਕ ਮਾਸ ਹਿਸਟੀਰੀਆ ਕ੍ਰੀਏਟ ਕੀਤਾ ਹੈ ਕਿ ਬੁੱਤਾਂ ਦੇ ਵਿੱਚ ਕਰਾਮਾਤ ਹੈ ਜੀ। ਔਰ ਇਹ ਇੱਕ ਬੜਾ ਜ਼ਰੂਰੀ ਸੀ ਕਾਮਨ ਬੰਦੇ ਨੂੰ ਉਸ ਦੇ ਨਾਲ ਜੋੜਨ ਦੇ ਲਈ ਇੰਡੀਆ ਦੇ ਹਵਾਲੇ ਨਾਲ। ਫਿਰ ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਮੀਡੀਆ ਕੈਂਪੇਨ ਜਿਹਦੇ ਥੱਲੇ ਅੰਨਾ ਹਜ਼ਾਰੇ ਨੂੰ ਵੀ ਲਿਆਂਦਾ, ਦੂਜਿਆਂ ਨੂੰ ਵੀ ਲਿਆਂਦਾ,
ਇੱਕ ਪਾਸੇ ਪ੍ਰੂਵ ਕੀਤਾ ਹੈ ਕਿ ਕਿਵੇਂ ਮਨਮੋਹਨ ਸਿੰਘ ਸਰਕਾਰ ਕਰਪਟ ਹੈ ਟੋਟਲ, ਔਰ ਕਰਪਟ ਸੀ ਵੀ ਜੀ, ਪਰ ਉਹਨੂੰ ਇਸ ਤਰੀਕੇ, ਹੁਣ ਅੱਜ ਕਿਹੜੀ ਮੋਦੀ ਸਰਕਾਰ ਦੇ 10-12 ਮਹੀਨੇ 'ਚ ਉੱਥੇ ਕਰਪਸ਼ਨ ਨਹੀਂ ਹੋਈ, ਲੇਕਿਨ ਇਹ ਵੀ ਇੱਕ ਟੈਕਨੀਕ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਨੂੰ ਕਾਰਨਰ ਕੀਤਾ। ਔਰ ਜਦੋਂ ਇੱਕ ਸਪੇਸ ਕ੍ਰੀਏਟ ਹੋ ਗਿਆ, ਕਾਂਗਰਸ ਦਬਕ ਗਈ, ਫਿਰ ਉਹਨਾਂ ਨੇ ਮੋਦੀ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਹੈ ਕਿ ਮੋਦੀ ਮਹਾਤਮਾ ਗਾਂਧੀ ਹੈ ਉੱਥੋਂ ਦੇ ਕੰਟੈਕਸਟ, ਅਮਰੀਕਾ ਦੇ ਕੰਟੈਕਸਟ ਅਬਰਾਹਮ ਲਿੰਕਨ ਹੈ, ਚਾਈਨਾ ਦੇ ਕੰਟੈਕਸਟ ਮਾਓ ਸੇ ਤੁੰਗ ਹੈ, ਜਿਵੇਂ ਸਾਰਿਆਂ ਦਾ ਅਵਤਾਰ ਇਕੱਠਾ ਮੋਦੀ ਆ ਗਿਆ ਔਰ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਮੋਦੀ ਦੇ ਕੋਲ ਹੈ ਜੀ। ਔਰ ਫਿਰ ਮੋਦੀ ਨੂੰ ਕਿਵੇਂ ਉਹਨਾਂ ਨੇ ਓਪਨ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਉਹਦੀ ਪ੍ਰੈਜੈਂਟੇਸ਼ਨ ਕਿਸ ਤਰੀਕੇ, ਹੈ ਤਾਂ ਆਰਐਸਐਸ ਦਾ ਉਹ ਪ੍ਰਚਾਰਕ ਸੀ, ਬੋਲਣਾ ਆਉਂਦਾ ਸੀ, ਲੇਕਿਨ ਕਿਵੇਂ ਉਹਨਾਂ ਨੇ ਫਿਰ ਕਿੱਥੇ ਦੰਗੇ ਕਰਵਾਏ, ਕਿਵੇਂ ਕੀ ਕੀਤਾ, ਇੱਕ ਵੱਖਰੀ ਕਹਾਣੀ ਹੈ। ਸੋ ਰਜਤ ਸ਼ਰਮਾ ਜਾਂ ਇੰਡੀਆ ਟੀਵੀ ਨੇ ਇਸ ਦੇ ਵਿੱਚ ਪ੍ਰੋਮੀਨੈਂਟ ਰੋਲ ਅਦਾ ਕੀਤਾ ਹੋਇਆ, ਕੋਈ ਸ਼ੱਕ ਨਹੀਂ ਹੈ ਜੀ। ਇਸ ਨੇ ਹਮੇਸ਼ਾ ਜਦੋਂ ਆਪੋਜੀਸ਼ਨ ਵਾਲੇ ਕਿਸੇ ਨੂੰ ਸੱਦਿਆ ਉਹਨੂੰ ਠਿੱਠ ਕਰਕੇ ਭਜਾਇਆ, ਤੇ ਮੋਦੀ ਦੇ ਇੰਟਰਵਿਊ ਜਾਂ ਦੂਜੇ ਦੌਰਾਨ ਉਹਦੇ ਨਾਲ ਪਹਿਲਾਂ ਹੀ ਐਡਜਸਟਮੈਂਟ ਹੁੰਦੀ ਸੀ ਵੀ ਆਹ ਸਵਾਲ ਨਹੀਂ ਪੁੱਛਣੇ, ਗੁਜਰਾਤ ਮੈਸੈਕ ਇਹਦੇ ਬਾਰੇ ਨਹੀਂ ਪੁੱਛਣਾ, ਸਮਝੌਤਾ ਐਕਸਪ੍ਰੈਸ ਕੀ ਤੁਸੀਂ ਕੀਤਾ ਹੈ ਇਹਦੇ ਬਾਰੇ ਨਹੀਂ ਪੁੱਛਣਾ, ਆਰਐਸਐਸ ਦੇ ਗੋਡਸੇ ਦਾ ਸੰਬੰਧ ਸਾਵਰਕਰ ਨਾਲ ਔਰ ਹਿੰਦੂਤਵਾ, ਇਹ ਨਹੀਂ ਸਵਾਲ ਪੁੱਛਣੇ। ਸੋ ਇਹ ਹੁਣ ਮੈਂ ਸਮਝਦਾ ਵੀ ਜੇ ਉਹਨਾਂ ਨੇ ਉਹਨੂੰ ਪਦਮ ਵਿਭੂਸ਼ਣ ਨਾਲ ਨਵਾਜਿਆ ਤੇ ਇਹ ਉਹਨਾਂ ਦਾ ਬੰਦਾ ਸੀ, ਉਹਨਾਂ ਨੂੰ ਖਿਦਮਤ ਕੀਤੀ ਹੈ, ਸੇਵਾ ਕੀਤੀ ਹੈ। ਜੇ ਬਾਦਲ ਨੂੰ ਦਿੱਤਾ ਤੇ ਬਾਦਲ ਵੀ ਉਹਨਾਂ ਦਾ ਖਿਦਮਤਕਾਰ, ਬਾਦਲ ਤੋਂ ਵੱਧ ਕੇ ਕਿਹਨੇ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਸਰਵ ਕੀਤਾ ਹੋਏਗਾ। ਸੋ ਇਹਨਾਂ ਦਾ ਪ੍ਰੀਤ ਜੌੜਾ ਜੀ ਦਾ ਸ਼ੁਕਰੀਆ ਕਿ ਸਾਨੂੰ ਗਾਬ ਗਾਏ ਜਾਣਕਾਰੀ ਵੀ ਦਿੰਦੇ ਨੇ ਔਰ ਬੜੀ ਇਹਨਾਂ ਦੀ ਜਿਹੜੀ ਹੈ ਇਨਸਪੀਰੇਸ਼ਨਲ ਜਿਹੜੀ ਹੈ ਉਹ ਲਿਖਤ ਹੁੰਦੀ ਜੀ। ਡਾਕਟਰ ਸਾਹਿਬ ਇਸ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।